ਉਥੇ ਸਾਡਾ ਖਾਸ ਪਿੰਡ ਸੀ ਦਰੰਗਲਾ। ਤੁਹਾਨੂੰ ਮੈਂ ਦੱਸਿਆ ਨਹੀਂ ਪਹਿਲੋਂ। ਤੁਹਾਡੇ ਪਿੰਡ ਵਿੱਚ ਸਿੱਖ ਹੁੰਦੇ ਸਨ? ਹਾਂ, ਸਿੱਖ ਜਿਹੜੇ ਨੇ ਨਾ, ਸਿੱਖ ਜਦੋਂ ਮੇਰੀ ਸ਼ਾਦੀ ਹੋਈ ਆ ਨਾ, ਉਦੋਂ ਸਿੱਖਾਂ ਦਾ ਵਿਆਹ ਹੋਇਆ ਤੇ ਮੈਂ ਉਹਨਾਂ ਸਿੱਖਾਂ ਦੇ ਘਰ ਵਿਆਹ ਗਈ ਹਾਂ। ਮੇਰੇ ਭਰਾਵਾਂ ਦਾ ਨਾਂ ਸੀ, ਇੱਕ ਨਾਂ ਸੀ ਜ਼ਫੀਫ, ਇੱਕ ਨਾਂ ਸੀ ਸ਼ਰੀਫ, ਇੱਕ ਦੇ ਨਾਂ ਸੀ ਅੰਤਰਾ। ਕੀ ਦੱਸਾਂ ਹੁਣ ਦੀਆਂ ਤੇ ਨਹੀਂ ਨਾ ਪਤਾ ਇਹ ਗੱਲਾਂ, ਕਿੱਥੋਂ ਇਹ ਤੁਰੀ ਆ ਲੜੀ ਤੇ ਜੀ ਕਿੱਥੋਂ ਇਹ ਰਿਸ਼ਤੇਦਾਰੀਆਂ ਨਿਖੜ ਕੇ ਗਈਆਂ ਨੇ, ਫਿਰ ਇਸ ਵਤਨ ਚ ਆਏ। ਤੇਰਾ ਜਿਹੜੇ ਬਾਪੂ ਸੀ, ਤੇਰਾ ਪਿਓ ਤੇ ਦਾਦਾ, ਕੀ ਕੰਮ ਕਰਦੇ ਹੁੰਦੇ ਹਾਂ ਉੱਥੇ? ਉਹ ਕਰਦੇ ਸੀ ਡੰਗਰ ਖਰੀਦਦੇ ਸੀ। ਅੱਛਾ। ਇਧਰੋਂ ਮੱਝਾਂ ਖਰੀਦ ਕੇ ਲਿਜਾਣੀਆਂ ਮੇਰੇ ਪਿਓ ਨੇ, ਤੇ ਉਧਰੋਂ ਗਾਈਆਂ ਖਰੀਦ ਕੇ ਲਿਆ ਕੇ ਤੇ ਇੱਥੇ ਵੇਚਦਾ ਸੀ। नाजरीन, इस माँ जी का नाम है जन्नत बीबी, उम्र 105 साल, वालद इलमदीन कौम अंसारी यानी जुलाई 1947 तो पहले इन्हां दी शादी हुई सी ते ये अपने सहुरे पिंडों अपने खावन दे नाल उजड़ के पाकिस्तान आ गईयां ते हजे तक इन्हां दे मापियां ते भरावां दा कोई पता नहीं कि वो उत्थे मारे गए या उत्थे ही रह गए। ਇਹਨਾਂ ਦੇ ਪੇਕੇ ਪਿੰਡ ਦਾ ਨਾਂ ਸੀ ਜੀ ਦੁਰੰਗਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਮਾਂ ਜੀ ਦੇ ਮਾਪੇ ਤੇ ਭਰਾ ਮਿਲ ਸਕਣ। अस्सलाम वालेकुम। ਵਾਲੇਕਮ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੰਤੇ। ਜੰਤੇ। ਫਾਤਾ ਮਰ ਗਈ, ਅਸੀਂ ਸਾਨਾ ਪਿੰਡ ਭੈਣਾਂ ਇੱਥੇ ਵਿਆਹੀਆਂ। ਅੱਛਾ। ਫਾਤਾ ਵੀ ਮਰ ਗਈ ਤੇ ਸੁਗਰਾ ਉੱਥੇ ਵਸਦੀ ਆ, ਉਹ ਪਰਾਂ ਪਿੰਡ ਆ। ਮਾਂ ਜੀ, ਤੁਹਾਡੇ ਅੱਬੇ ਦਾ ਨਾਂ ਕੀ? ਅੱਬੇ ਦਾ? ਸਾਡੇ ਅੱਬੇ ਦਾ ਨਾਂ ਸੀ, ਇਹ ਮੇਰੇ ਮੂੰਹ ਚ ਫਿਰਦਾ, ਮਖਤਾਰਾ ਇਲਮਦੀਨ। ਇਲਮਦੀਨ ਮਖਤਾਰਾ ਤੂੰ ਮੇਰਾ ਮਾਰ ਗਈ ਤੇ ਉਹ ਛੇਤੀ ਨਾਲ ਮੂੰਹ ਚ ਆ ਗਿਆ। ਇਲਮਦੀਨ ਸੀ ਮੇਰੇ ਪਿਓ ਦਾ ਨਾਂ। ਦਾਦੇ ਦਾ ਪਤਾ? ਦਾਦੇ ਦਾ? ਹੈ ਦਾਦੇ ਦਾ ਪਤਾ ਨਾਮ? ਦਾਦੇ ਦਾ? ਦਾਦੇ ਦਾ ਨਾਮ ਹੁੰਦਾ? ਬਾਬੇ ਮੇਰੇ ਆਪਣੇ ਦਾ ਹਾਂਜੀ ਹਾਂਜੀ। ਪੁੱਤਰ ਖਿਆਲ ਚਾਦ ਹੈ, ਮੇਰੇ ਬਾਪੇ ਦਾ ਨਾਂ ਸੀ। ਵਡੇਰੇ ਜਗ੍ਹਾ ਹੋ ਜਾਂਦੇ ਫਿਰ ਜ਼ੇਨ ਨਹੀਂ ਕੰਮ ਕਰ ਰਿਹਾ। ਚਲੋ ਕੋਈ ਨਹੀਂ ਮਾਂ ਜੀ, ਕੋਈ ਨਹੀਂ ਦਾਦੀ ਮਾਂ, ਕੋਈ ਨਹੀਂ ਯਾਦ ਆਉਂਦਾ, ਕੋਈ ਨਹੀਂ ਮਸਲਾ। ਤੇ ਇਹ ਜਦੋਂ ਉੱਥੋਂ ਤੁਸੀਂ ਇੱਧਰ ਆਏ ਹੋ, ਜਦੋਂ ਅਜਾੜਾ ਹੋਇਆ, ਅਜਾੜਾ ਤੁਸੀਂ ਉਜੜ ਕੇ ਆਏ ਹੋ ਇੱਧਰ, ਆਹੋ ਆਹੋ। ਤੁਹਾਡੀ ਉਮਰ ਕਿੰਨੀ ਹੈ ਉਦੋਂ? ਸਾਡੀ ਮੇਰੀ ਮੈਂ ਜਦੋਂ ਫੇਰਦੀ ਸਾਂ, ਛੋਟੀ ਜਿਹੀ ਸਾਂ। ਜਦੋਂ ਯਾਰੇ ਆ ਹੁਣ ਪਏ ਨੇ ਨਾ, ਹਾਂਜੀ, ਇਹਨਾਂ ਯਾਰਿਆਂ ਚ ਉਂਝ ਮੈਂ ਹੈ ਇਸੇ ਤਰ੍ਹਾਂ ਦੀ ਸਾਂ ਜਿਸ ਤਰ੍ਹਾਂ ਦੀ ਜਵਾਨ ਆ। ਹਾਂ। ਤੇ ਉਂਝ ਮੈਂ ਆਲੀ ਪੌੜੀ ਲੱਗੀ ਫਿਰਦੀ ਸਾਂ। ਮਾਂ ਜੀ, ਆਪਣਾ ਪਿੰਡ ਕਿਹੜਾ ਸੀ ਉੱਥੇ? ਉੱਥੇ ਹਾਂਜੀ। ਉੱਥੇ ਸਾਡਾ ਖਾਸ ਪਿੰਡ ਸੀ ਦਰੰਗਲਾ। ਤੁਹਾਨੂੰ ਮੈਂ ਦੱਸਿਆ ਨਹੀਂ ਪਹਿਲੋਂ। ਅੱਛਾ। ਉੱਥੋਂ ਦਾ ਜੰਮਿਆ ਅਸੀਂ ਸਾਰੇ ਹੀ, ਮੇਰੇ ਜਿੰਨੇ ਮਾਂ ਬਾਪ ਦੇ ਘਰ ਬੱਚੇ ਹੋਏ ਨੇ ਨਾ, ਹਾਂਜੀ। ਉੱਥੇ ਦਰੰਗਲੇ ਜੰਮ ਕੇ ਆਈ ਸੀ ਮੇਰੀ ਮਾਂ। ਅੱਛਾ ਅੱਛਾ। ਤੇ ਫਿਰ ਉਥੋਂ ਇੱਥੇ ਆ ਡੇਰਾ ਨਾਲ ਹੀ ਦਰੰਗਲੇ ਦੇ, ਤੇ ਉਥੇ ਫਿਰ ਸਾਨੂੰ ਕੋਈ ਪੈਲੀ ਵਾਹੀ ਕਰਦੇ ਸਨ। ਉਥੇ ਪੈਲੀਆਂ ਜੁੜ ਗਈਆਂ, ਉਥੇ ਫਿਰ ਹਜ਼ਾਰ ਡੇਰਾ ਲਾਇਆ ਤੇ ਘਰੋਂ ਬਾਹਰੋਂ ਫਿਰ ਅਸੀਂ ਇੱਥੇ ਹੀ ਰਹੇ ਤੇ ਜਨਾਨੀਆਂ ਤੇ ਬੰਦੇ ਅਸੀਂ ਉੱਥੇ ਰਹਿੰਦੇ ਸਾਂ। ਮਾਂ ਜੀ, ਆਪਣਾ ਜ਼ਿਲ੍ਹਾ ਕਿਹੜਾ ਸੀ? ਹੈਂ? ਜ਼ਿਲ੍ਹਾ ਕਿਹੜਾ ਹੁੰਦਾ ਸੀ ਉੱਥੇ? ਜ਼ਿਲ੍ਹਾ ਉਹ ਗੁਰਦਾਸਪੁਰ ਹੀ ਲੱਗਦਾ ਸੀ। ਗੁਰਦਾਸਪੁਰ ਸੀ? ਆਹੋ। ਤੇ ਤਹਿਸੀਲ ਦਾ ਪਤਾ? ਤਹਿਸੀਲ ਕਿਹੜੀ ਸੀ? ਤਹਿਸੀਲ ਪੁੱਤਰਾ ਹੁਣ ਮੈਂ ਨਿਰਖਣੀ ਨਾ ਕੱਢੇ। ਤੁਸੀਂ ਇੰਡੀਆ ਹੁੰਦੇ ਸੋ? ਇੰਡੀਆ ਜਦੋਂ ਮੇਰੀ ਸ਼ਾਦੀ ਹੋਈ ਆ ਨਾ, ਉਦੋਂ ਮੇਰਾ ਮਾਂ ਪਿਓ
ਇਹ ਸਾਰੇ ਜੀਂਦੇ ਸੀ। ਇਹ ਜਦੋਂ ਬਸ ਆ ਬਿਮਾਰੀ ਪਈ ਨਾ, ਹੂੰ ਤੇ ਇਸ ਬਿਮਾਰੀ 'ਚ ਮੇਰਾ ਮਾਂ ਮਰ ਗਈ। ਮੈਂ ਛੋਟੀ ਜਿਹੀ ਜੀ ਸਾਂ। ਫਿਰ ਮੇਰੇ ਪਿਓ ਨੇ ਮੈਨੂੰ ਝੋਲੀ 'ਚ ਪਾ ਕੇ ਪਾ ਲਿਆ। ਛੋਟੀ ਜਿਹੀ ਸਾਂ, ਹੂੰ ਮੇਰੇ ਪਿਓ ਨੇ ਮੈਨੂੰ ਝੋਲੀ 'ਚ ਪਾਇਆ। ਫਿਰ ਉਹਨੂੰ ਮੈਨੂੰ ਜਿੱਥੇ ਜਾਣਾ ਉਹਨੇ ਮੈਨੂੰ ਨਾਲ ਲੈ ਕੇ ਜਾਣਾ। ਤੇ ਲੋਕਾਂ ਆਖਣਾ ਆ ਹੈ ਇਲਮ ਦੀ ਨਾ, ਇਹ ਕੁੜੀ ਨੂੰ ਜੀ ਤੂੰ ਨਾਲ ਚੁੱਕੀ ਫਿਰਨਾ, ਇਹਨੂੰ ਘਰ ਛੱਡ ਜਾਇਆ ਕਰ। ਉਹਨੇ ਆਖਣਾ ਭੈਣਾ ਕੀ ਗੱਲ, ਕੋਈ ਤੈਨੂੰ ਇਸ ਕੁੜੀ ਦਾ ਕੋਈ ਬਣਾ ਤੂੰ ਵੇਖਿਆ? ਤੇ ਛੋਟੀ ਜੀ ਸਾਂ, ਐਡੀ ਕੁ ਸਾਂ। ਉਹਨੇ ਵਿਆਹੀ ਹੋਈ ਮੈਂ ਕੋਈ ਨਹੀਂ ਸਾਂ ਉਦੋਂ। ਜਦੋਂ ਦੀਆਂ ਮੈਂ ਇਹ ਗੱਲਾਂ ਕਰਨੀਆਂ ਆਪਣੇ ਮਾਪਿਆਂ ਦੀਆਂ ਪਿੰਡ ਦੀਆਂ। ਪਹਿਲਾਂ ਦਰਾਂਗਲੇ ਹੁੰਦੇ ਸਾਂ, ਹੂੰ ਤੇ ਫਿਰ ਦਰਾਂਗਲਿਓਂ ਸਾਨੂੰ ਉਹ ਫਿਰ ਕੁਝ ਇੱਥੇ ਪੈਲੀਆਂ ਜੁੜ ਗਈਆਂ, ਇੱਥੇ ਤਾਂ ਕੁਝ ਕੰਮ ਹੋਇਆ। ਤੇ ਉਹ ਆ ਡੇਰਾ ਜਿਹੜਾ ਨਾ ਲੰਘ ਕੇ ਆਏ ਉਹ ਇੱਕ ਤੇ ਹੈਗਾ ਨਾਮ ਤਰਾ, ਇੱਕ ਮੈਨੂੰ ਨਾਮ ਵੀ ਨਹੀਂ ਆਉਂਦੇ। ਡੇਰਾ ਬਾਬਾ ਨਾਨਕ। ਨਹੀਂ, ਸਾਡੇ ਪਿੰਡ ਦੇ ਡੇਰੇ ਜਿਹੜੇ ਨੇ ਅੱਛਾ ਨਾ ਅੱਛਾ ਹੂੰ ਦਰਾਂਗਲੇ ਦੇ, ਹੂੰ ਉਹਨਾਂ ਡੇਰਿਆਂ ਦੀਆਂ ਗੱਲਾਂ ਕਰਨੀਆਂ। ਵੀ ਉਹਨਾਂ ਡੇਰਿਆਂ ਦੇ ਮੈਨੂੰ ਪਿੰਡਾਂ ਦਾ ਨਾਂ ਸੀ ਯਾਦ। ਅੱਛਾ ਇਹਨਾਂ ਫੜ ਕੇ ਤੇ ਲਿਖ ਛੜੇ। ਉਹ ਜੋ ਨਾਂ ਲਿਖਦੇ ਲਿਖਦੇ ਲਿਖੇ ਗਏ, ਉਹ ਨਾਂ ਹੀ ਬੋਲ ਬਸ ਆਵਾਜ਼ ਦੇਣੀ, ਪੁੱਤਰਾ ਧੀਆ ਭਈ ਬੱਚਾ ਕਿੱਥੇ ਬੈਠੀਹੀਆਂ। ਫਿਰ ਆ ਬੋਲੀ ਫੜੀ ਗਈ ਸੀ ਸਾਡੀਆਂ ਜੀਆਂ 'ਚ। ਹੂੰ ਤੇ ਫਿਰ ਸਿਆਣੇ ਹੋ ਗਈਆਂ। ਮਾਂ ਜੀ ਤੁਹਾਡੀ ਸ਼ਾਦੀ ਇੰਡੀਆ ਵਿੱਚ ਹੋਈ ਸੀ ਕਿ ਇੱਥੇ ਪਾਕਿਸਤਾਨ ਆਣ ਕੇ ਹੋਈ ਏ? ਹਮ? ਤੇਰਾ ਵਿਆਹ ਇੰਡੀਆ ਵਿੱਚ ਹੋਇਆ ਸੀ ਕਿ ਇੱਥੇ ਆਣ ਕੇ ਹੋਇਆ ਸੀ? ਨਹੀਂ ਜੀ, ਮੇਰਾ ਵਿਆਹ ਇੱਥੇ ਹੋਇਆ। ਇੱਥੇ ਆਣ ਕੇ ਹੋਇਆ। ਹਾਂ, ਉਹਦੀ ਇਹ ਗੱਲ ਆ, ਹੂੰ ਪਿੱਛੇ ਮੇਰੇ ਪੇਕੇ ਸੀ ਨਾ ਦਰਾਂਗਲੇ, ਹੂੰ ਤੇ ਉਥੋਂ ਉਹ ਜਿਸ ਡੇਰੇ ਤੇ ਅਸੀਂ ਆਣ ਕੇ ਰਹਿੰਦੇ ਸਾਂ ਨਾ, ਪੈਲੀ ਪੂਲੀ ਬੰਨ੍ਹਦੇ ਸਾਂ, ਹੂੰ ਉੱਥੇ ਰਹਿੰਦੇ ਸਾਂ ਤੇ ਅਸੀਂ ਉੱਥੇ ਸਾਂ। ਤੇ ਜੀ ਸਾਡੇ ਉੱਥੇ ਹੀ ਸਾਰੇ ਹੀ ਉੱਥੇ ਹੀ ਰਹਿੰਦੇ ਸਾਂ। ਹੂੰ ਤੇ ਉੱਥੇ ਹੀ ਬਸ ਬਹਿਣਾ ਖਲੋਣਾ ਸੌਣਾ ਫਰਨਾ। ਉਹ ਡੇਰਾ ਹੀ ਆ ਤੇ ਹੈ ਉਂਝ ਦਰਾਂਗਲੇ 'ਚ ਹੀ ਆ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਸਿੱਖ ਵੀ ਰਹਿੰਦੇ ਹੁੰਦੇ ਸਾਂ? ਹੈਂ? ਤੁਹਾਡੇ ਪਿੰਡ ਵਿੱਚ ਸਿੱਖ ਹੁੰਦੇ ਸਾਂ? ਹਾਂ, ਸਿੱਖ ਜਿਹੜੇ ਨੇ ਨਾ, ਸਿੱਖ ਜਦੋਂ ਮੇਰੀ ਸ਼ਾਦੀ ਹੋਈ ਆ ਨਾ, ਉਦੋਂ ਸਿੱਖਾਂ ਦਾ ਵਿਆਹ ਹੋਇਆ ਤੇ ਮੈਂ ਉਹਨਾਂ ਸਿੱਖਾਂ ਦੇ ਘਰ ਵਿਆਹ ਗਈ ਆ। ਮੈਨੂੰ ਜਾਣ ਨਹੀਂ ਸੀ ਦਿੰਦੇ ਹੁੰਦੇ ਤੇ ਫਿਰ ਮੈਨੂੰ ਬਾਹਰ ਨਹੀਂ ਨਿਕਲੀ ਮੈਂ। ਮੇਰੇ ਮਾਪਿਆਂ ਨੇ ਅੰਦਰ ਹੀ ਰਹਿਣਾ, ਜਿੱਥੇ ਜੀ ਕਰਨਾ ਲੱਗੀ। ਬੜਾ ਪਰੇ ਸੀ ਪੁੱਤਰ ਸਾਡਾ। ਆਪਣੇ ਉਸ ਪਿੰਡ ਦੀਆਂ ਗੱਲਾਂ ਸੁਣਾਓ ਨਾ, ਦਰਾਂਗਲੇ ਦੀਆਂ ਗੱਲਾਂ ਕੋ ਸੁਣਾਓ ਮੈਂ ਸਾਨੂੰ। ਆਪਣੇ ਪਿੰਡ ਦੀਆਂ ਗੱਲਾਂ ਸੁਣਾਓ, ਆਪਣੇ ਪੇਕੇ ਪਿੰਡ ਦੀਆਂ। ਸਹੇਲੀਆਂ ਦਾ ਨਾਮ ਕੀ? ਉਹ ਪਿੰਡ ਦੇ ਪੁੱਤਰਾ ਨਾ ਹੀ ਭੁੱਲ ਗਏ। ਤੁਹਾਡੀਆਂ ਸਹੇਲੀਆਂ ਹੁੰਦੀਆਂ ਸਨ ਉੱਥੇ? ਆਹੋ। ਕੀ ਨਾਂ ਸਨ ਉਹਨਾਂ ਦੇ? ਇੱਕ ਦੇ ਨਾਂ ਸੀ ਫਾਤਮਾ, ਹੂੰ ਇੱਕ ਦੇ ਨਾਂ ਸੀ ਸੂਰਾ, ਇੱਕ ਕੁਮਰਾ, ਇੱਕ ਹਾਜਰਾ। ਅੱਛਾ। ਹਾਂਜੀ, ਉਹ ਸਾਰੀਆਂ ਉਹ ਤੇ ਹੁਣ ਚੁੱਕਰ ਵੀ ਹੋ ਰਹੀਆਂ ਨੇ, ਹੁਣ ਮਰ ਗਈਆਂ ਨੇ। ਇੱਥੇ ਆਣ ਕੇ ਨਾ ਹੂੰ ਤੇ ਉਹ ਮਰ ਗਈਆਂ ਨੇ। ਫਿਰ ਮੌਤ ਤੇ ਨਹੀਂ ਨਾ ਕਿਤੋਂ ਲੈਣ ਜਾਣੀ। ਹਾਂਜੀ, ਸਿੱਖਾਂ ਦੀਆਂ ਕੁੜੀਆਂ ਕੋ ਨਹੀਂ ਸਨ ਸਹੇਲੀਆਂ ਕੋਈ? ਸਿੱਖਾਂ ਦੀਆਂ ਸਹੇਲੀਆਂ, ਸਿੱਖਾਂ ਨਹੀਂ ਸੀ ਸਾਡੇ ਮਾਪੇ ਜਾਣ ਦਿੰਦੇ ਹੁੰਦੇ। ਅੱਛਾ। ਉਹ ਆਂਦੇ ਹੁੰਦੇ ਸੀ ਨਹੀਂ
ਹੋਰ ਸਿੱਖ ਉੱਥੇ ਸੀ ਜਿਹੜੇ ਉਹਨਾਂ ਦਾ ਵੀ ਨਾ ਮੈਂ ਤੇ ਤੈਨੂੰ ਅੱਗੇ ਦੱਸਿਆ ਵੀ ਨਾ ਭੁਲਾਤੇ ਭਾਜੀ ਆਖਣਾ ਭਰਾਵਾਂ ਨੂੰ ਪਾਇਆ ਚਾਚਿਆਂ ਦੇ ਪਾ ਮੇਰਾ ਚਾਚਾ ਆ ਮੇਰਾ ਪਾਇਆ ਏ ਆ ਮੇਰਾ ਪਿਓ ਦਾ ਨਾਂ ਸੁਣਾਵਾ ਇਹ ਆ ਇਹਨਾਂ ਦੇ ਯਾਦ ਨੇ ਤੇ ਹੁਣ ਭੁੱਲ ਗਈਆਂ ਪਤਾ ਹੈ ਭੁੱਲ ਗਈ ਨਮਾਜ਼ ਮਾਰੀ ਵਕਤਾਂ ਦੀ ਮੈਂ ਬੜੀ ਹੁਸ਼ਿਆਰ ਸਾਂ ਮੇਰੇ ਮਾਪੇ ਮਰ ਗਏ ਕੋਈ ਮੇਰਾ ਨਿੱਕਾ ਨਹੀਂ ਵੱਡਾ ਨਹੀਂ ਹੈ ਮੇਰੇ ਸਾਰੇ ਚਾਚੇ ਸੀ ਹੈ ਤੁਹਾਡੇ ਉਸ ਪਿੰਡ ਵਿੱਚ ਦੁਕਾਨਾਂ ਹੁੰਦੀਆਂ ਹਨ ਦੁਕਾਨਾਂ ਆਹੋ ਕਿਹਨਾਂ ਦੀਆਂ ਮੁਸਲਮਾਨਾਂ ਦੀਆਂ ਖੱਤਰੀਆਂ ਦੀਆਂ ਉਹ ਖੱਤਰੀਆਂ ਨੇ ਕਿਹੜੇ ਖੱਤਰੀ ਦੀ ਦੁਕਾਨ ਸੀ ਖੱਤਰੀਆਂ ਦੀਆਂ ਸੀ ਦੁਕਾਨਾਂ ਪਤਲਾ ਚਿਰ ਹੋ ਗਏ ਨੇ ਨਾ ਨਹੀਂ ਨਾ ਆਉਂਦੇ ਹਾਂ ਖੱਤਰੀ ਸਾਡੇ ਪਿੰਡ 'ਚ ਫਿਰ ਸਿੱਖ ਸਾਡੇ ਪਿੰਡ 'ਚ ਰਹੇ ਨੇ ਫਿਰ ਅਸੀਂ ਆਪਣੀ ਬਰਾਦਰੀ ਬੜੀ ਵਾਹ ਸੀ ਅਸਾਂ ਵੀ ਉੱਥੇ ਹੀ ਗੁਜ਼ਾਰੇ ਤੁਸੀਂ ਜਾਂਦੇ ਹੁੰਦੇ ਹੋ ਖੱਤਰੀ ਦੁਕਾਨ ਤੋਂ ਚੀਜ਼ ਲੈਣ ਕੋਈ ਪੈਸੇ ਮਿਲਦੇ ਹੁੰਦੇ ਆ ਚੀਜ਼ ਲੈਣ ਤੁਸੀਂ ਵੀ ਜਾਂਦੇ ਹੁੰਦੇ ਹੋ ਖੱਤਰੀ ਦੁਕਾਨ ਤੇ ਚੀਜ਼ਾਂ ਲੈਣ ਜਾਂਦੇ ਸੋ ਨਹੀਂ ਸਾਡੇ ਸੌਦੇ ਜਿਹੜੇ ਸੀ ਨਾ ਉਹ ਲੈਂਦੇ ਨੇ ਇਕੱਠਾ ਲੈ ਆਉਂਦੇ ਸੀ ਲੈ ਨਹੀਂ ਸੀ ਜਾਂਦੇ ਇਕੱਠੇ ਸੌਦੇ ਲਿਆ ਕੇ ਸਾਡੇ ਅੰਜੀਆਂ ਨੂੰ ਸਾਨੂੰ ਦੇ ਦੇਣੇ ਨਹੀਂ ਜਿਵੇਂ ਹੁਣ ਅਸੀਂ ਬੱਚਿਆਂ ਨੂੰ ਚੀਜ਼ਾਂ ਵਾਸਤੇ ਪੈਸੇ ਦਿੰਦੇ ਚੀਜ਼ ਖਾਣ ਵਾਸਤੇ ਜਿਵੇਂ ਅਸੀਂ ਹੁਣ ਬੱਚਿਆਂ ਨੂੰ ਚੀਜ਼ ਖਾਣ ਵਾਸਤੇ ਪੈਸੇ ਦਿੰਦੇ ਤੁਹਾਡਾ ਨਹੀਂ ਮਾਂ ਪਿਓ ਦਿੰਦਾ ਤੁਹਾਨੂੰ ਪੈਸੇ ਆਹੋ ਤੇ ਉਹ ਚੀਜ਼ ਕਿੱਥੋਂ ਲੈ ਲੈਂਦੇ ਹੋ ਜਾ ਕੇ ਉਹ ਤੋਂ ਹੀ ਲੈਂਦੇ ਸਾਂ ਖੱਤਰੀ ਦੁਕਾਨ ਤੋਂ ਆਹੋ ਅੱਛਾ ਸਾਡੀਆਂ ਕੁਝ ਘਰ ਵੀ ਅਸਾਂ ਦੁਕਾਨਾਂ ਬਣਾਈਆਂ ਹੀ ਸੀ ਪੋਤੇ ਇੱਥੇ ਅੱਛਾ ਜਿੱਥੇ ਅਸੀਂ ਮੈਂ ਗੱਲਾਂ ਜਿਹਨਾਂ ਪਿੰਡ ਦੀਆਂ ਕਰਨੀਆਂ ਨਾ ਅਸਾਂ ਇੱਥੇ ਵੀ ਦੁਕਾਨਾਂ ਬਣਾਈਆਂ ਹੀ ਮੇਰੇ ਦਿਓਰ ਜੇਠ ਜਿਹੜੇ ਸੀ ਇਹ ਸੀ 10 ਭਰਾ ਅੱਛਾ ਤੇ ਇਹਨਾਂ 10 ਨੇ ਨਾ ਕਿਸੇ ਨੇ ਕੋਈ ਹੱਟੀ ਬਣਾ ਕੇ ਮਾੜੀ ਜੀ ਤੇ ਉੱਥੇ ਰੱਖ ਲਿਆ ਕਿਸੇ ਨੇ ਕੁਛ ਕਹੇ ਕੁਛ ਇਸੇ ਤਰ੍ਹਾਂ ਹੀ ਵਕਤ ਮਾਂ ਜੀ ਤੁਹਾਨੂੰ ਆਪਣੇ ਘਰ ਦਾ ਨਕਸ਼ਾ ਯਾਦ ਹੈ ਕਿਵੇਂ ਦਾ ਘਰ ਸੀ ਤੁਹਾਡਾ ਹੈ ਤੁਹਾਨੂੰ ਘਰ ਆਪਣਾ ਯਾਦ ਹੈ ਕਿਵੇਂ ਦਾ ਹੁੰਦਾ ਸੀ ਆਹੋ ਕਿਵੇਂ ਦਾ ਸੀ ਦੱਸੋ ਹਾਂ ਜਰਾ ਸਾਡੇ ਘਰ ਬੜੇ ਸੋਹਣੇ ਸੀ ਪੱਕੇ ਮਕਾਨ ਸੀ ਸਾਡੇ ਉਹਨਾਂ ਹੀ ਮਕਾਨਾਂ 'ਚ ਆਦੇ ਅਸੀਂ ਪੁੱਤਰ ਵਸਨੇ ਆ ਮਕਾਨ ਨਹੀਂ ਉਹ ਛੱਡੇ ਸਿੱਖਾਂ ਦੀਆਂ ਬਦਲੀਆਂ ਲੜਾਈਆਂ ਛੜਾਈਆਂ ਵੀ ਹੋਈਆਂ ਨੇ ਨਾ ਅਸਾਂ ਉਹ ਮਕਾਨ ਆਪਣੇ ਜਿਹੜੇ ਸੀ ਉਹ ਨਹੀਂ ਸੀ ਛੱਡੇ ਅਸੀਂ ਆਂਦੇ ਖਸਮਾਂ ਨੂੰ ਖਾਣ ਕਰਦੇ ਫਿਰ ਤੇ ਹੁਣ ਅੱਲਾ ਨੇ ਤੰਦਰੁਸਤੀਆਂ ਤੇ ਜੀ ਨਾ ਕੋਈ ਰਿਹਾ ਕਿ ਮਕਾਨ ਕਿਸ ਕੰਮ ਉਧਰ ਛੁੱਟ ਗਏ ਇੱਧਰ ਆ ਗਏ ਤੁਹਾਡਾ ਮਾਂ ਪਿਓ ਤੁਹਾਡੇ ਜਿਹੜੇ ਬਾਪੂ ਸੀ ਤੁਹਾਡਾ ਪਿਓ ਤੇ ਦਾਦਾ ਕੀ ਕੰਮ ਕਰਦੇ ਹੁੰਦੇ ਹਾਂ ਉੱਥੇ ਉਹ ਕਰਦੇ ਸੀ ਡੰਗਰ ਖਰੀਦਦੇ ਸੀ ਅੱਛਾ ਇਧਰੋਂ ਮੱਝਾਂ ਖਰੀਦ ਕੇ ਲਿਜਾਣੀਆਂ ਮੇਰੇ ਪਿਓ ਨੇ ਤੇ ਉਧਰੋਂ ਗਾਈਆਂ ਖਰੀਦ ਕੇ ਲਿਆ ਕੇ ਤੇ ਇੱਥੇ ਵੇਚਦਾ ਸੀ ਉਧਰੋਂ ਮੱਝਾਂ ਲਿਆ ਕੇ ਤੇ ਉੱਥੇ ਆਪਣੇ ਪਿੰਡ ਵੇਚਦਾ ਸੀ ਅੱਛਾ ਹਾਂ ਵਪਾਰੀ ਸੀ ਅੱਬੂ ਤੁਹਾਡਾ ਹਾਂ ਵਪਾਰੀ ਸੀ ਵਪਾਰੀ ਬੜਾ ਅਗਲੇ ਮਗਰ ਫਿਰਦੇ ਸੀ ਉਹਨੇ ਉਹ ਇਲਮ ਦੀ ਨਾ ਯਾਰ ਗੱਲ ਸੁਣ ਲਵਕਾ ਉਹਦਾ ਬੜਾ ਸੀ ਉਹ ਰੱਖਦਾ ਸੀ ਮੋਢੇ ਤੇ ਟਾਂਗ ਆ ਹੁਣ ਅਸੀਂ
ਮੂੰਹ ਬਜ਼ਾਰੇ ਕੱਢ ਕੇ ਤੇ ਗਲੀਆਂ 'ਚ ਖਲੋ ਕੇ ਤੇ ਇੰਝ ਕਰਕੇ ਵੇਹਨੀਆਂ ਕੀ ਜ਼ਰੂਰਤ ਸੀ ਗਲੀ ਦੇ ਵਿੱਚ ਕੂਣ ਦੀ ਸਾਨੂੰ ਧੀਆਂ ਸਾਂ ਛੋਟੀਆਂ ਛੋਟੀਆਂ ਆਖਣਾ ਪੁੱਤਰ ਓ ਵੇਖ ਬੈਠਕ ਉੱਥੇ ਚਲੀਆਂ ਜਾਓ ਉਹ ਬੈਠਕਾਂ ਦੇ ਵਿੱਚ ਖੁੱਲੀਆਂ ਚ ਵੱਜੀਆਂ ਫਿਰਨਾ ਨੱਸੀਆਂ ਫਿਰਨਾ ਮਕਾਨ ਸਾਡੇ ਉੱਥੇ ਪੁੱਤਰ ਬੜੇ ਸਹੀ ਸੀ ਹੂੰ ਆਪਣੇ ਮਕਾਨ ਦੇ ਵਿੱਚ ਖੂਹੀ ਹੁੰਦੀ ਸੀ ਤੁਹਾਡੀ ਖੂਹੀ ਹੂੰ ਪਾਣੀ ਵਾਲੀ ਖੂਹੀ ਹੈ ਸੀ ਤੁਹਾਡੀ ਸਾਈਂ ਵਾਲੀ ਪਾਣੀ ਪਾਣੀ ਵਾਲੀ ਹਾਂਜੀ ਹਾਂ ਕਿੱਥੇ ਸੀ ਉਹ ਖੂਹੀ ਸੀ ਸਾਡੀ ਉਹ ਆਸ ਪਾਸੇ ਖੂਹੀ ਸੀ ਜਿੱਧਰ ਸਾਡੇ ਘਰ ਬੂਏ ਸੀ ਨਾ ਹੂੰ ਉਧਰ ਨਹੀਂ ਸੀ ਉਹ ਖੂਹੀ ਹੂੰ ਸੀ ਉਹ ਆਸ ਬੰਨੇ ਇੱਕ ਪਾਸੇ ਤੇ ਪਾਣੀ ਭਰ ਕੇ ਲਿਆਉਂਦੇ ਹੁੰਦੇ ਸੀ ਤੁਸੀਂ ਵੀ ਪਾਣੀ ਹਾਂ ਆਹੋ ਕਾਹਦੇ ਨਾਲ ਭਰ ਕੇ ਲਿਆਉਂਦੇ ਕਿਵੇਂ ਕੱਢਦੇ ਸੀ ਖੂਹੀ ਚੋਂ ਪਾਣੀ ਪਾਣੀ ਉੱਥੇ ਸਾਡੇ ਮਗਰੋਂ ਨਲਕੇ ਸਾਂ ਛੇਤੀ ਕੋਈ ਦਵਾ ਦੇ ਸੀ ਅੱਛਾ ਤੇ ਪਾਣੀ ਭਰਨਾ ਸਾਂ ਲਿਆ ਕੇ ਪਾਣੀ ਆਉਂਦਾ ਸੀ ਨਾ ਹੂੰ ਆ ਜਿਹੜੀ ਨਾਰ ਹੈ ਨਾ ਵੱਡੀ ਹੂੰ ਆ ਸਾਡਾ ਬੂਆ ਹੈ ਹੂੰ ਘਰ ਦਾ ਅੱਛਾ ਤੇ ਸੋਹਣਿਓ ਆ ਨਾਰ ਸਾਡੇ ਬੂਏ ਅੱਗੇ ਵੱਡੀ ਆ ਜਿਹੜੀ ਨਾਰ ਹੁਣ ਤੁਹਾਨੂੰ ਪਤਾ ਤਾਂ ਲੱਗਦਾ ਹੀ ਆ ਨਾ ਹੂੰ ਜਿਹੜੀ ਨਾਰ ਹੁਣ ਵੀ ਚੱਲਦੀ ਉਹੋ ਹੀ ਨਾਰ ਚੱਲਦੀ ਆ ਉਸੇ ਹੀ ਨਾਰ ਦੇ ਅੱਗੋਂ ਅਸੀਂ ਇੱਥੇ ਆਉਂਦੇ ਆ ਸੜਕ ਤੇ ਹੂੰ ਤੋੜੋ ਤੋਂ ਤੁਰ ਪੋ ਕਰੋ ਤੇ ਇੱਥੇ ਪਤਲਾ ਸੜਕ ਮੁੱਕ ਜਾਏਗੀ ਆ ਏਡੀ ਲੰਮੀ ਉਹ ਸੜਕ ਆ ਬੜੀ ਚੌੜੀ ਤੇ ਬੜੇ ਸਾਡੇ ਪਿੰਡ ਦੀ ਜੁਗਤ ਬੜੀ ਆ ਮਾਂ ਜੀ ਖੇਡਾਂ ਕੀ ਖੇਡਦੇ ਹੁੰਦੇ ਹੋ ਤੁਸੀਂ ਜਵਾਨੀ ਚ ਹਾਂ ਜਦੋਂ ਤੁਸੀਂ ਛੋਟੇ ਹੋ ਕੀ ਖੇਡਦੇ ਹੁੰਦੇ ਹੋ ਖੇਡਾਂ ਕਿਵੇਂ ਦੀਆਂ ਖੇਡਦੇ ਸੋ ਕੁੜੀਆਂ ਖੇਡਾਂ ਕੀ ਖੇਡਦੇ ਹੁੰਦੀਆਂ ਤੁਸੀਂ ਖੇਡਾਂ ਅਸੀਂ ਕੁੜੀਆਂ ਨੇ ਠੀਕਰੀਆਂ ਖੇਡਣੀਆਂ ਗੁੱਡੀਆਂ ਬਣਾ ਲੈਣੀਆਂ ਉਹਨਾਂ ਦੇ ਵਿਆਹ ਕਰਨੇ ਹਾਂ ਲੜੀਆਂ ਬਾਲਾਂ ਦੀਆਂ ਖੇਡਾਂ ਸੀ ਹੋਰ ਸਾਡੇ ਚ ਮੈਂ ਤੇ ਤੈਨੂੰ ਸਿੱਧੀ ਮਕਾਈ ਤੇ ਪੁੱਤਰਾ ਸਾਡਿਆਂ ਜੀਆਂ ਨੇ ਨਾ ਹੂੰ ਅਸੀਂ ਆਉਂਦੇ ਸਾਂ ਇੱਧਰ ਨੂੰ ਮੰਡੀ ਨੂੰ ਹੂੰ ਆਉਂਦੇ ਸਾਂ ਵੇ ਅੱਗੇ ਅੱਗ ਲੱਗਣਾ ਸਾਡੇ ਪਿੰਡ ਨੇ ਉਹਨਾਂ ਦੇ ਮੈਨੂੰ ਨਾ ਭੁੱਲ ਗਏ ਨੇ ਚੇਤਾ ਕਰਕੇ ਮੈਂ ਤੈਨੂੰ ਦੱਸ ਵੀ ਦਿੰਦੀ ਆ ਜਰਾ ਜੇਨ ਚ ਲਿਆਵਾਂ ਗੱਲਾਂ ਅਦੇ ਵੀ ਸਾਡਾ ਉਹੀ ਵਰਤਾਰਾ ਹੈ ਮਾਂ ਜੀ ਤੁਸੀਂ ਭੈਣ ਭਰਾ ਕਿੰਨੇ ਸੋ ਸਾਰੇ ਸਾਰੇ ਭੈਣ ਭਰਾ ਕਿੰਨੇ ਹੋ ਤੁਸੀਂ ਭੈਣ ਭਰਾ ਹਾਂਜੀ ਹੂੰ ਸਾਰੇ ਭੈਣ ਭਰਾ ਕਿੰਨੇ ਹੋ ਤੁਸੀਂ ਮੈਂ ਹਾਂ ਇਹ ਨਾ ਗੱਲ ਪੁੱਛੀ ਮੈਨੂੰ ਪਹਿਲਾਂ ਤੁਹਾਨੂੰ ਮੈਂ ਦੱਸਿਆ ਨਹੀਂ ਕਿ ਸਾਡੇ ਜੀ ਘਰ ਦੇ 10 ਸੀ ਅੱਛਾ ਤੇ 10 ਤੋਂ ਬਸ ਮਰੇ ਪਾਈ ਬਿਮਾਰੀ ਉਦੋਂ ਮੇਰੇ 2 ਚਾਚੇ ਮਾਰ ਗਏ ਇੱਕ ਮੇਰੀ ਫੁੱਫੋ ਮਾਰ ਗਈ ਹੂੰ 3 ਜੀ ਨਿਕਲ ਗਏ ਤੇ ਇਸੇ ਤਰ੍ਹਾਂ ਕਿਰਮੀ ਮੁੱਕ ਜਾਂਦੇ ਸੀ ਜਿੱਦੀ ਆਈ ਸੀ ਉਹਨੇ ਉਸੇ ਤੇ ਨਹੀਂ ਸੀ ਨਾ ਰੱਖ ਲੈਣਾ ਉਹਨੂੰ ਅਗਲੇ ਘਰ ਕਾਲ ਦਿੰਦੇ ਸੀ ਹੂੰ ਫਿਰ ਜਦੋਂ ਅਜਾੜਾ ਪਿਆ ਕਿਵੇਂ ਤੁਸੀਂ ਉਧਰੋਂ ਆਏ ਸੀ ਇੱਧਰ ਹੂੰ ਜਦੋਂ ਅਜਾੜਾ ਪਿਆ ਘਰੋਂ ਕਿਵੇਂ ਨਿਕਲੇ ਸੀ ਬੜੇ ਚੰਗੇ ਨਿਕਲੇ ਸਾਰਾ ਕੁਝ ਘਰੋਂ ਲੈ ਕੇ ਆਏ ਸੀ ਕਿ ਛੱਡ ਆਏ ਉੱਥੇ ਹੀ ਨਹੀਂ ਜੀ ਸਾਂਗੇ ਪਾਈ ਲੈਂਦਾ ਸੀ ਜਦਾ ਕਾਰੋਬਾਰ ਸੀ ਨਾ ਸਾਡਾ ਹੂੰ
ਇਹ ਸਾਂ ਉਹ ਜਦਾ ਡੇਰਾ ਜ਼ਿਲ੍ਹੇ ਤੇ ਰਹਿੰਦੇ ਸਨ। ਪਹਿਲਾਂ ਨਹੀਂ ਮੈਂ ਤੈਨੂੰ ਦੱਸਿਆ ਵੀ ਪਿੰਡ ਤਾਂ ਸਾਡਾ ਹੈਗਾ ਸੀ ਆਪਣਾ ਵਰਨ ਸੁਣੇ ਨਹੀਂ। ਵਰਨ ਤਾਂ ਇੱਥੋਂ ਦਾ ਨਾ, ਮੈਂ ਹਿੰਦੁਸਤਾਨ ਦੀ ਗੱਲ ਕਰਨਾ ਪਿਆ, ਹਿੰਦੁਸਤਾਨ ਵਾਲੀ। ਹਿੰਦੁਸਤਾਨ ਦੀਆਂ ਮੰਮੀ ਅੱਗ ਲਾਉਂਦੀਆਂ। ਦਰਾਗਲਾ ਪਿੰਡ, ਦਰਾਗਲਾ ਕੀ ਕਹਿੰਦੇ ਪਏ ਹੋ? ਦਰਾਂਗਲਾ ਪਿੰਡ ਸੀ ਸਾਡਾ ਦਰਾਂਗਲਾ, ਉੱਥੋਂ ਦੀ ਗੱਲ ਮੈਂ ਕਰਨ ਡਿਆ। ਤੇ ਉਹ ਦਰਾਂਗਲਾ ਜਿਹੜਾ ਸੀ ਨਾ ਸਾਡਾ ਪਿੰਡ, ਉਹ ਹਟਾਵਾਂ ਸੀ ਤਾਈ ਕੋ ਆਪਣੇ ਦਰਾਂਗਲੇ ਚੋਂ ਨਿਕਲ ਕੇ ਨਾ, ਤੇ ਅਸੀਂ ਆ ਚੂੜਕਾਣਾ ਮੰਡੀ ਹੈ ਨੀ ਜਿਹੜੀ, ਇੱਥੇ ਆਉਂਦੇ ਹੁੰਦੇ 7 ਮਹੀਨੇ ਕੱਢ ਕੇ। ਜਦੋਂ ਤੁਰਨਾ ਅਸਾਂ ਉੱਥੋਂ। ਮਾਂ ਜੀ ਮੈਂ ਤੁਹਾਨੂੰ ਪੁੱਛਣ ਆ ਕਿ ਜਦੋਂ ਅਜਾੜਾ ਪਿਆ ਏ, ਆਹੋ ਜਦੋਂ ਉਜੜ ਕੇ ਉਧਰੋਂ ਮੁਸਲਮਾਨ ਤੁਸੀਂ ਸਾਰੇ ਇੱਧਰ ਆਏ ਆਹੋ ਤੇ ਸਿੱਖ ਇਧਰੋਂ ਉਧਰ ਗਏ ਹਿੰਦੁਸਤਾਨ, ਮੈਂ ਤੁਹਾਨੂੰ ਪੁੱਛਣਾ ਕਿ ਤੁਸੀਂ ਫਿਰ ਕਿਵੇਂ ਨਿਕਲੇ ਸੀ ਉੱਥੋਂ ਪਿੰਡੋਂ, ਪਾਕਿਸਤਾਨ ਕਿਵੇਂ ਆਏ ਸੀ ਇੰਡੀਆ ਵਿੱਚੋਂ? ਪਿੰਡੋਂ ਹਾਂ ਦਰਾਂਗਲਿਓਂ ਦਾ ਨਾਮ ਭੁੱਲ ਜਾਂਦਾ। ਦਰਾਂਗਲੇ ਅਸੀਂ ਬੜੇ ਸੋਹਣੇ ਨਿਕਲੇ ਆ, ਨਾ ਕੋਈ ਲੜਾਈ, ਨਾ ਕੋਈ ਕੋਲ, ਨਾ ਕਿਸੇ ਨਾਲ ਗੁੱਸਾ, ਨਾ ਕਿਸੇ ਨਾਲ ਨਾਰਾਜ਼ਗੀ। ਉਹੋ ਹੀ ਆ ਲੈ ਪੁੱਤਰ, ਸਾਡੀ ਰੀਤ ਉਹੋ ਹੀ ਆ। ਇੰਨਾ ਹੁਣ ਥੋੜਾ ਚਿਰ ਸੇ ਨਹੀਂ ਨਾ ਹੋ ਗਿਆ, ਹਾਂਜੀ ਸਾਡੀ ਉਹੋ ਹੀ ਰੀਤ ਆ। ਜਿਉਂ ਅਸੀਂ ਦਰਾਂਗਲੇ ਤੁਰੇ ਆ, ਉੱਥੋਂ ਕਿੰਨੇ ਕੁ ਜੀ ਸਾਰੇ ਆ ਗਏ ਜੀ ਉੱਥੋਂ? ਫਿਰ ਜਦੋਂ ਮੈਂ ਨਾ ਸਾਡਾ ਪੈਰੀਆਂ ਜੀ ਇੱਥੇ ਲੱਲੀਆਂ, ਪੈਰੀਆਂ ਲਈਆਂ ਵੇਖਦੀਆਂ ਸੀ। ਗੱਲਾਂ ਵੀ ਤੁਹਾਨੂੰ ਕਰਕੇ ਦੱਸਣੀਆਂ ਤੇ ਤੁਸੀਂ ਮੈਨੂੰ ਅੱਜ ਜਿਵੇਂ ਚੋਰ ਨੂੰ ਬਕਾਈ ਦਾ। ਆਹੋ ਫਿਰ ਗੱਲ ਠੀਕ ਆ। ਬੇਬੇ ਪਤਾ ਕੀ ਹੈ, ਹੈਂ? ਭਾਜੀ ਪੁੱਛਣ ਦਿਆ ਵਾ, ਉਹ ਨਾ ਤੇਰੇ ਪੇਕੇ ਨੇ ਉੱਥੋਂ ਕਿਹਾ ਹੈ ਨਾ ਕਿ ਬੇਬੇ ਨੂੰ ਪੁੱਛੀ ਕਿਵੇਂ ਪਹੁੰਚੇ ਸੀ? ਕਿੰਨੇ ਭਰਾ ਸੀ ਤੇ ਕਿੰਨੀਆਂ ਭੈਣਾਂ ਸੀ, ਭਲਾ ਤੇਰੇ ਭਰਾਵਾਂ ਦਾ ਨਾਂ ਕੀ ਸੀ? ਇਹ ਹੁਣ ਜਾ ਕੇ ਦੱਸਣਗੇ ਨਾ ਉੱਥੇ ਵੀ ਤੇਰੇ ਭਰਾ ਜਿਹੜੇ ਨੇ ਉਹਨਾਂ ਦਾ ਨਾਂ ਕੀ ਹੈ। ਮੇਰੇ ਭਰਾਵਾਂ ਦਾ ਨਾਂ ਮਾਰ ਮੁੱਕ ਕੇ। ਨਹੀਂ ਉਹਨਾਂ ਦਾ ਨਾਂ ਕੀ, ਉਹਨਾਂ ਦੀ ਔਲਾਦ ਤੇ ਹੈ ਹੀ ਹੈ ਨਾ ਅੱਗੇ। ਔਲਾਦ ਉਹਨਾਂ ਦੀ ਇੱਕ ਦੀ ਕੁੜੀ ਆ, ਇੱਕ ਦਾ ਮੁੰਡਾ ਹੈ। ਨਹੀਂ ਉਹ ਆਪੇ ਲੱਭ ਲੈਣਗੇ ਨਾ, ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸਾਡੀ ਬੇਬੇ ਜੀ ਹੈਗੀ ਆ। ਤੇ ਨਾਂ ਉਹ ਪੁੱਛਦੇ ਨੇ ਵੀ ਉਹਨਾਂ ਦਾ ਨਾਂ ਕੀ ਹੈ, ਭਲਾ ਤੇਰੇ ਭਰਾਵਾਂ ਦਾ ਕੀ ਨਾਂ ਸੀ? ਮੇਰੇ ਭਰਾਵਾਂ ਦੇ ਨਾਂ ਵੀਰਾ ਹੁੰਦੀਆਂ ਗੱਲਾਂ ਨਾ ਫੋੜ ਲਿਖੇ ਗਏ ਸੀ ਕਿਤਾਬ ਤੇ। ਮੇਰੇ ਭਰਾਵਾਂ ਦਾ ਨਾਂ ਸੀ, ਇੱਕ ਨਾਲ ਲਤੀਫ, ਇੱਕ ਨਾਂ ਸੀ ਸ਼ਰੀਫ, ਇੱਕ ਦੇ ਨਾਂ ਸੀ ਆ ਅੰਤਰਾ। ਕੀ ਦੱਸਾਂ ਹੁਣ ਦੀਆਂ ਤੇ ਨਹੀਂ ਨਾ ਪਤਰਾਈ ਗੱਲਾਂ, ਕਿੱਥੋਂ ਇਹ ਤੁਰੀ ਆ ਲੜੀ ਤੇ ਜੀ ਕਿੱਥੋਂ ਇਹ ਰਿਸ਼ਤੇਦਾਰੀਆਂ ਨਿਖਰ ਕੇ ਗਈਆਂ ਨੇ। ਫਿਰ ਇਸ ਵਤਨ ਚ ਆਏ, ਰਹਿ ਕੇ ਇਸ ਵਤਨ ਚ ਸਾਡੇ ਜੀ ਜਿਹੜੇ ਸੀ ਉਧਰ ਖਰੀਦਦੇ ਸੀ ਮੱਝਾਂ, ਇੱਧਰ ਖਰੀਦਦੇ ਸੀ ਗਾਈਆਂ। ਮਾਂ ਜੀ ਪੁੱਛੋ ਤੇਰੇ ਪੇਕੇ ਕਿੱਥੇ ਨੇ? ਉੱਥੇ ਨੇ ਕਿੱਧਰ ਆ ਗਏ ਸਨ ਪੇਕੇ? ਇਹਨਾਂ ਜੰਗਲਾਂ ਦਾ ਮੇਰੇ ਆ ਗਏ ਸਨ 10-15 ਸਾਲ ਪਹਿਲੇ। ਹਾਂ ਅਬੇ ਤਾਂ ਰਿਸ਼ਤੇਦਾਰੀ ਸੀ ਨਾ ਬੇਬੇ ਨਾਲ, ਤੇ ਉਧਰ ਤੇ ਜਿਹੜੇ ਸਨ ਉਹ ਫਿਰ ਵਪਾਰ ਕਰਦੇ ਹੁੰਦੇ ਸਨ ਨਾ ਇੱਧਰ ਵੀ। ਤੇ ਤੁਹਾਨੂੰ ਦੱਸਿਆ ਨਾ ਵੀ ਸਾਡਾ ਪਹਿਲੇ ਸ਼ੁਰੂ ਤੋਂ ਕਾਰੋਬਾਰ ਹੈ, ਅੱਬੇ ਤੇ ਅੱਬੂ ਵਾਰੀ ਕਰਦੇ ਸਨ ਤੂੜੀ ਦਾ ਕਾਰੋਬਾਰ। ਬੇਬੇ ਦਾ ਜਿਹੜਾ ਵਾਲਾ ਸੀ ਉਹ ਕਰਦਾ ਸੀ ਵਪਾਰ। ਠੀਕ ਹੈ, ਯਾਨੀ ਤਜਾਰਤੀ ਇਹਨਾਂ ਦਾ ਕਾਰੋਬਾਰ ਹੁੰਦਾ ਸੀਗਾ। ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਤਜਾਰਤੀ ਲੈਣ ਦੇਣ ਸੀਗਾ। ਠੀਕ ਹੈ, ਤੇ ਫਿਰ ਇੱਧਰੋਂ ਮੱਝਾਂ ਲੈ ਜਾਂਦੇ ਸਨ, ਉਧਰੋਂ ਗਾਵਾਂ ਲੈ ਆਉਂਦੇ ਸਨ। ਆਹੋ ਇੱਧਰੋਂ ਮੱਝਾਂ ਖਰੀਦ ਕੇ ਖਾਈਆਂ। ਮੇਰੇ ਮਾਲਕ ਨੇ ਤੁਹਾਡੇ ਚਾਚੇ ਪਾਪੇ ਨੇ। ਅੱਛਾ ਤਾਈ ਮੇਰੀ ਗੱਲ ਸੁਣ, ਜਦੋਂ ਤੇਰੀ ਸ਼ਾਦੀ ਹੋਈ ਆ, ਤੇਰਾ ਵਿਆਹ ਹੋਇਆ ਵਾ ਆਹੋ ਤਾਏ ਦੇ ਨਾਲ, ਉਦੋਂ ਇੱਥੇ ਇੱਥੇ ਇਧਰਲੇ ਪਾਸੇ ਉਹ ਆ ਕੇ ਹੋਇਆ ਸੀ ਕਿ ਉਧਰ ਹੋਇਆ ਸੀ ਵਿਆਹ? ਨਹੀਂ, ਮੇਰਾ ਵਿਆਹ ਹੋਇਆ ਮੇਰਾ ਆਪਣੇ ਘਰ। ਉੱਥੇ ਦਰਾਂਗਲੇ?
ਹਾਂ ਦਰਾਂਗਲੇ ਵਿੱਚ ਨਹੀਂ ਮੇਰਾ ਸੀ ਨਾ ਤੈਨੂੰ ਦੱਸਿਆ ਨਹੀਂ ਮੈਂ ਵੀ ਦਰਾਂਗਲੇ ਚੋਂ ਨਿਕਲ ਆਏ ਸਨ ਹਾਂ ਤੇ ਪੁੱਤ ਦੇ ਡੇਰੇ ਤੇ ਆ ਗਏ ਉੱਥੇ ਸਾਨੂੰ ਮਿਲ ਗਈ ਜ਼ਮੀਨ ਉਸ ਜ਼ਮੀਨ ਸਦਕਾ ਅਸੀਂ ਘਰੋਂ ਆਈਆਂ ਔਰ ਅਸੀਂ ਉੱਥੋਂ ਭਾਜੜ ਨਹੀਂ ਚੁੱਕੀ ਹਾਂ ਸਾਡੇ ਭਾਜੜ ਵੀ ਉੱਥੇ ਮੰਜੀਆਂ ਸਭ ਕੁਛ ਸਾਡੇ ਵਡੇਰੇ ਜਿਹੜੇ ਸੀ ਉਹ ਵੀ ਉੱਥੇ ਹੀ ਸੀ ਹੁਣ ਸਮਝ ਆਉਂਦੀ ਜੇ ਹਾਂ ਦਰਾਂਗਲੇ ਚ ਹੀ ਸਨ ਸਾਰੇ ਹੀ ਦਰਾਂਗਲੇ ਦੀ ਗੱਲ ਕਰਨੀ ਤੇ ਫਿਰ ਦਰਾਂਗਲੋਂ ਅਸੀਂ ਇੱਥੇ ਜਿਹੜੇ ਡੇਰੇ ਤੇ ਆਏ ਆ ਨਾ ਇਸ ਡੇਰੇ ਤੇ ਗੁੱਸਾ ਇਹਨਾਂ ਦਾ ਛੱਡਦਾ ਜੀ ਜਿਹੜੇ ਪਿੰਡ 'ਚ ਆਪ ਸੰਦਰੀ ਰਹਿੰਦੇ ਸੀ ਉਹ ਪੁੱਤਰਾਂ ਨੂੰ ਤੇ ਬੰਦ ਕਰ ਦੇ ਚਲਾ ਗਿਆ ਨਾ ਹੋ ਗਿਆ ਅੱਛਾ ਅੱਛਾ ਬੇਬੇ ਹਾਂ ਜਿਹੜੀ ਭੂਆ ਸੀ ਭੂਆ ਸਰਦਾਰਾਂ ਆਹੋ ਉਹਦਾ ਵਿਆਹ ਤੁਹਾਡੇ ਤੋਂ ਪਹਿਲੀ ਹੋਇਆ ਸੀ ਹੂੰ ਉਹਦੀ ਸ਼ਾਦੀ ਤੁਹਾਡੇ ਤੋਂ ਪਹਿਲੀ ਹੋਈ ਸੀ ਕਿ ਬਾਅਦ ਚ ਹੋਈ ਸੀ ਨਹੀਂ ਸਰਦਾਰਾਂ ਦੀ ਸ਼ਾਦੀ ਜਿਹੜੀ ਆ ਨਾ ਹਾਂ ਇਹ ਮੇਰੇ ਵੀਰਾ ਪਹਿਲਾਂ ਹੋਈ ਆ ਅੱਛਾ ਉੱਥੇ ਇੰਡੀਆ ਦੇ ਵਿੱਚ ਹੀ ਆਹੋ ਇੰਡੀਆ ਚ ਹੀ ਹੋਈ ਹਾਂ ਤੇ ਫਿਰ ਸਰਦਾਰਾਂ ਜਿਹੜੀਆਂ ਨੇ ਇਹ ਤਿੰਨ ਭੈਣਾਂ ਸੀ ਇਹਨਾਂ ਨਾਨਾਂ ਨੇ ਮੇਰੀਆਂ ਹੂੰ ਅੱਬੇ ਇਸ ਇੱਕ ਸਰਦਾਰਾਂ ਤੇ ਇੱਕ ਦਾ ਨਾਂ ਸੀ ਆਏ ਵੇ ਮੈਨੂੰ ਨਾਮ ਵੀ ਭੁੱਲ ਗਿਆ ਬੀਬੀ ਸਾਰੀਆਂ ਨੂੰ ਆਂਦੇ ਸੀ ਤਿੰਨ ਭੈਣਾਂ ਸਕੀਆਂ ਸੀ ਅੱਛਾ ਤੇ ਬੇਬੇ ਉਹ ਜਿਹੜਾ ਆਪਣਾ ਜਦੋਂ ਤੇਰੀ ਸ਼ਾਦੀ ਹੋਈ ਆ ਆਹੋ ਉਦੋਂ ਭੂਆ ਸਰਦਾਰਾ ਉਧਰ ਹੀ ਸੀਗੀ ਆਹੋ ਇੰਡੀਆ ਵਿੱਚ ਹੀ ਆਹੋ ਉਦੋਂ ਇੰਡੀਆ ਚ ਹੀ ਸੀ ਜਦੋਂ ਸ਼ਾਦੀ ਹੋਈ ਆ ਨਾ ਸਰਦਾਰਾਂ ਦੀ ਹਾਂ ਉਦੋਂ ਉਹ ਇੰਡੀਆ ਤੋਂ ਬਾਅਦ ਹੋਈ ਆ ਉਂਝ ਇੰਡੀਆ ਚ ਹੀ ਅਸੀਂ ਉਧਰ ਚਲੇ ਜੀ ਗਏ ਤੈਨੂੰ ਦੱਸਿਆ ਨਹੀਂ ਪਰ ਸਮਝ ਨਹੀਂ ਆਈ ਵੀ ਪਿੰਡੋਂ ਅਸੀਂ ਨਿਕਲ ਪਏ ਆ ਤੇ ਉੱਥੇ ਰਹੇ ਤੇ ਜਿੱਥੇ ਫਿਰ ਸਾਨੂੰ ਪੈਰੀ ਜੁੜ ਗਈ ਆ ਨਾ ਤੇ ਪੁੱਤਰਾ ਫੇਰ ਅਸੀਂ ਇੱਥੇ ਇਸ ਡੇਰੇ ਤੇ ਹਾਂ ਆਏ ਜੀ ਬਹੁਤ ਤੇਰੇ ਪੇਕੇ ਹੁਣ ਉਧਰ ਨੇ ਇੰਡੀਆ ਵਿੱਚ ਤੇ ਨਹੀਂ ਕਰਨਾ ਆਪਣੇ ਪਿੰਡ ਹੁੰਦੇ ਸਾਂ ਅੱਛਾ ਬੇਬੇ ਉਹ ਜਿਹੜੇ ਭਲਾ ਤੇਰੇ ਪੇਕੇ ਨੇ ਅਸੀਂ ਜਾ ਕੇ ਉਹਨੂੰ ਸੁਨੇਹਾ ਕਹਿ ਦੇਣਾ ਇਹਨਾਂ ਨੂੰ ਜੇ ਉਹਨਾਂ ਨੂੰ ਹੁਣ ਇਹਨਾਂ ਨੇ ਜਾ ਕੇ ਸੁਨੇਹਾ ਦੇਣਾ ਹੋਣਾ ਹੂੰ ਤੇਰੇ ਪੇਕਿਆਂ ਨੂੰ ਜਾ ਕੇ ਹੁਣ ਸੁਨੇਹਾ ਦੇਣਾ ਵਾ ਭਾਜੀ ਇਹਨਾਂ ਨੇ ਹਲਾ ਤੇ ਇਹ ਹੁਣ ਉੱਥੇ ਦਰਾਂਗਲੇ ਜਾਣ ਨਾ ਹਾਂ ਇਹ ਕਿਤੇ ਨਾ ਜਾਣ ਹਾਂ ਇਹ ਉਥੇ ਡੇਰਾ ਨਹੀਂ ਇੱਕ ਜਾਂਦੀ ਆ ਨਾ ਸੜਕ ਤੇ ਸਿੱਧੀ ਜਾਂਦੀ ਆ ਨਾ ਦਰੰਗ ਉਹ ਜਿਹੜੀ ਸਾਡੀ ਆ ਘਰ ਨੂੰ ਹਾਂ ਉਹ ਸੜਕ ਅੱਛਾ ਦਰਾਂਗਲੇ ਦੇ ਨਾਲ ਇੱਕ ਪਿੰਡ ਹੈ ਛੋਟਾ ਜਿਹਾ ਤੁਹਾਨੂੰ ਨਹੀਂ ਡੇਰਾ ਪਤਾ ਜਿਹੜਾ ਵਾ ਆਹੋ ਕਿਹੜਾ ਸੀ ਉੱਥੇ ਹੁਣ ਤੇਰੇ ਪੇਕੇ ਜਿਹੜੇ ਭੈਣ ਭਰਾ ਜਿਹੜੇ ਪੁੱਤ ਜਿਹੜੇ ਤੇਰੇ ਭਤੀਜੀਆਂ ਭਤੀਜੇ ਨੇ ਸਭ ਕੁਝ ਉੱਥੇ ਹੀ ਆ ਸਾਡੇ ਹਾਂ, ਕੋਲ ਉਹ ਪਿੰਡ ਦੇ ਵਿੱਚ ਡੇਰੇ 'ਚ ਆਹੋ ਅਸੀਂ ਉਥੋਂ ਪਿੰਡੋਂ ਆ ਗਏ ਆ ਨਾ ਇੱਥੇ ਰਹਿੰਦੇ ਆ ਨਹੀਂ ਹੁਣ ਮੇਰੀ ਗੱਲ ਸੁਣ ਨਾ ਤੇਰੀ ਤੇ ਹੋ ਗਈ ਨਾ ਸ਼ਾਦੀ ਹਾਂਜੀ ਤੇ ਤੂੰ ਤੇ ਆ ਗਈ ਨਾ ਇੱਥੇ ਮੇਰੇ ਤਾਏ ਦੇ ਨਾਲ ਹਾਂ ਹੈਂ ਹਾਂ ਹਾਂ ਤੇ ਜਿਹੜੇ ਭੈਣ ਭਰਾ ਨੇ ਜਿਹੜੇ ਤੇਰੇ ਉਹ ਤੇ ਫਿਰ ਉੱਥੇ ਹੀ ਰਹਿ ਗਏ ਨਾ ਉਹ ਉੱਥੇ ਹੀ ਸੀ ਉਹਨਾਂ ਨੇ ਉਹਨਾਂ ਦੇ ਕੋਲ ਜਾਣਾ ਨਾ ਭਾਜੀ ਇਹਨਾਂ ਨੇ ਹੈ ਇਹਨਾਂ ਨੇ ਹੁਣ ਉਹਨਾਂ ਦੇ ਕੋਲ ਜਾਣਾ ਵਾ ਅੱਛਾ ਤੇ ਉਹਨਾਂ ਨੂੰ ਜਾ ਕੇ ਤੇ ਹੁਣ ਤੇਰਾ ਦੱਸਣਗੇ ਨਾ ਵੀ ਤੁਹਾਡੀ ਜੰਨਤ ਬੀਬੀ ਜਿਹੜੀ ਹੈ ਨਾ ਉਹ ਅੱਗੇ ਅਜੇ ਹੈਗੀ ਆ ਹਾਂ ਜਾਣਾ ਸਾਡੇ ਨਾਲ ਉੱਥੇ ਇੰਡੀਆ ਜਾਣਾ ਜੇ ਆਪਣਾ ਪਿੰਡ ਵੇਖਣਾ ਆਪਣੇ ਭਤੀਜਿਆਂ ਨੂੰ ਮਿਲਣਾ ਅੱਛਾ ਵੇਖਾਂਗੇ ਕਹਿੰਦੇ ਨੇ ਵੀ ਤੈਨੂੰ ਨਾਲ ਲੈ ਜੀ ਉਦੋਂ ਤੂੰ ਮੈਨੂੰ ਕਹਿੰਦੀ ਸੀ ਨਾ ਵੀ ਮੈਨੂੰ ਮਿਲਾ ਕੇ ਲਿਆ ਅੱਛਾ ਤੇ ਉਹ ਕਹਿੰਦੇ ਨੇ ਵੀ ਸਾਡੇ ਨਾਲ ਜਾਣਾ ਹੀ ਤੇ ਚਲਾ ਤੈਨੂੰ ਫਿਰ ਲੈ ਚਲੀਏ ਉੱਥੇ ਉੱਥੇ ਮੈਂ ਅੱਗੇ ਵੀ ਉੱਥੇ ਹੀ ਰਹਿ ਕੇ ਆਈ ਉਹ ਹੈਗਾ ਨਾ ਪਿੰਡ ਡੇਰਾ ਉੱਥੋਂ ਡੇਰਾ ਗੁਰੂ ਨਾਨਕ ਦਾ ਹੈ ਡੇਰਾ ਗੁਰੂ ਨਾਨਕ ਦਾ ਨਹੀਂ ਨਹੀਂ ਉਹ ਦਰਾਂਗਲੇ ਦੇ ਲਾਗੇ ਕੋਈ ਡੇਰਾ ਹੈ ਕੋਈ ਛੋਟਾ ਮੋਟਾ ਡੇਰਾ ਇਹਨੂੰ ਯਾਦ ਨਹੀਂ ਆਉਣ ਡਿਆ ਨਾ ਉਹ ਕਿਹੜਾ ਸੀ ਦੱਸ ਤੁਹਾਡੇ ਕੀ ਲੱਗਦੀ ਹੈ ਤਾਈ ਮੇਰੀ ਤਾਈ ਤੁਹਾਡਾ ਨਾਮ ਕੀ ਹੈ ਸ਼ਬੀਰ ਅਹਿਮਦ ਪੁੱਛ ਲੈਣੇ ਇਹਨੂੰ ਸ਼ਬੀਰ ਅਹਿਮਦ
ਅੱਛਾ ਤੁਸੀਂ ਮੈਨੂੰ ਥੋੜਾ ਅੱਗੇ ਆਵੋ ਯਾਰ, ਤੁਸੀਂ ਭਾਈ ਦੇ ਨਾਲ ਪਾਓ ਇੱਥੇ, ਥੋੜਾ ਅੱਗੇ ਹੋ ਨਾਲ। ਅੱਛਾ ਨਾਜ਼ਰੀਨ, ਤੁਹਾਨੂੰ ਸਮਝ ਲੱਗਦੀ ਵੀ ਵਡੇਰੇ ਇੰਨੇ ਨੇ, ਇਹਨਾਂ ਨੂੰ ਚੇਤਾ ਨਹੀਂ ਕੋਈ ਆ ਰਿਹਾ ਗੱਲਾਂ। ਇਹਦੇ ਸਾਰੇ ਭੈਣ ਭਰਾ ਜਿਹੜੇ ਇੰਡੀਆ ਰਹਿ ਗਏ ਨੇ, ਹਾਂਜੀ ਹੈ ਨਾ, ਇੰਡੀਆ ਰਹਿ ਗਏ। ਇਹ ਇਕੱਲੀ ਇੱਧਰ ਆ ਗਈਆਂ। ਇਕੱਲੀ ਇੱਧਰ ਆ ਤੇ 47 ਤੋਂ ਬਾਅਦ ਇਹਨਾਂ ਦਾ ਕਦੀ ਰਾਬਤਾ ਹੋਇਆ ਉਹਨਾਂ ਨਾਲ? ਨਹੀਂ, ਰਾਬਤਾ ਨਹੀਂ, ਅਜੇ ਤੱਕ ਰਾਬਤਾ ਨਹੀਂ ਅਜੇ ਹੈਗਾ। ਤੱਕ ਨਹੀਂ ਰਾਬਤਾ ਹੋਇਆ। ਅੱਛਾ, ਉਹ ਮਿਲਣ ਵੀ ਨਹੀਂ ਆਏ? ਨਹੀਂ, ਇਹਨਾਂ ਨੇ ਮਿਲਣ ਗਏ ਹੋਏ? ਅਸਲ ਵਿੱਚ ਸਾਨੂੰ ਜਦੋਂ ਪਤਾ ਹੀ ਕੋਈ ਨਹੀਂ ਹੈਗਾ ਕਿ ਉਹ 47 ਤੋਂ ਬਾਅਦ ਜਦੋਂ ਅਜਾੜਾ ਪਿਆ ਹੈ ਨਾ, ਜ਼ਿੰਦਾ ਨੇ ਕਿ ਕਿ ਨਹੀਂ? ਉਹ ਜ਼ਿੰਦਾ ਨੇ ਕਿ ਨਹੀਂ ਜ਼ਿੰਦਾ। ਅੱਛਾ ਅੱਛਾ। ਅਗਰ ਜੇ ਉਹ ਜ਼ਿੰਦਾ ਨੇ ਤੇ ਬੇਬੇਰਾਂ ਦੇ ਰੈਫਰੈਂਸ ਦੇ ਨਾਲ ਅਗਰ ਉਹ ਕਨੈਕਟ ਕਰਨਾ ਚਾਹਣ ਤੇ ਅਸੀਂ ਨੰਬਰ ਆਪਣਾ ਲਿਖਾ ਦਿੰਨੇ ਆ। ਹਾਂ ਹਾਂ ਅਗਰ ਜੇ ਇਹਨਾਂ ਦੇ ਕੋਈ ਭਤੀਜੀਆਂ ਭਤੀਜੇ ਜਾਂ ਕੋਈ ਭੈਣ ਭਰਾਵਾਂ ਜੇ ਕੋਈ ਹਯਾਤ ਹੈ ਹਾਂ ਹਾਂ। ਤੇ ਉਹ ਅਗਰ ਸਾਡੇ ਨਾਲ ਕਨੈਕਟ ਕਰਨਾ ਚਾਹਣ ਤੇ ਅਸੀਂ ਆਪਣਾ ਪਿੰਡ ਵਰਨੇ, ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਸਾਡੀ ਰਿਹਾਇਸ਼ ਹੈ, ਜੰਡਿਆਲਾ ਸ਼ੇਰ ਖਾਨ ਪੀਰ ਵਾਰਿਸ ਸ਼ਾਹ ਦੀ ਨਗਰੀ, ਆਹੋ ਤੇ ਉੱਥੇ ਸਾਡੀ ਰਿਹਾਇਸ਼ ਹੈ। ਅਗਰ ਕਨੈਕਟ ਨੰਬਰ ਜਿਹੜਾ ਸਾਡਾ 0302 477 9257 ਸਾਡਾ ਨੰਬਰ ਹੈ, ਤੇ ਇਹ ਸਾਡਾ WhatsApp ਵੀ ਹੈ? ਹਾਂਜੀ, WhatsApp ਵੀ ਨੰਬਰ ਹੈ ਇਹ, ਤੇ ਦੂਸਰਾ ਨੰਬਰ ਵੀ ਹੈ। ਅੱਛਾ ਨਾਜ਼ਰੀਨ, ਤੁਸੀਂ ਵੇਖਿਆ ਕਿ ਮਾਂ ਜੀ ਦੀ ਉਮਰ ਬਹੁਤ ਜ਼ਿਆਦਾ ਹੈ, 100 ਸਾਲ ਤੋਂ ਤਕਰੀਬਨ ਜ਼ਿਆਦਾ ਇਹਨਾਂ ਦੀ ਉਮਰ ਹੈ ਇਸ ਟਾਈਮ। ਮੇਰਾ ਵੀਰਾ ਉਸ ਟਾਈਮ ਇਹ ਤਕਰੀਬਨ ਜਦੋਂ ਅਜਾੜਾ ਹੋਇਆ ਹੈ, ਇਹ ਮਾਈਗ੍ਰੇਟ ਕਰਕੇ ਤੇ ਜਦੋਂ ਆਏ ਨੇ, ਇਹਨਾਂ ਦੀ ਉਮਰ ਤਕਰੀਬਨ 25 ਤੋਂ 30 ਸਾਲ ਹੋਣੀ ਤਕਰੀਬਨ। ਇਹਨਾਂ ਦੀ ਸ਼ਾਦੀ ਦੱਸਦੇ ਪਏ ਨੇ ਕਿ ਉੱਥੇ ਹੋ ਗਈ ਸੀ, ਲੇਕਿਨ ਇਹਨੂੰ ਗੱਲਾਂ ਕੋਈ ਚੇਤਾ ਨਹੀਂ ਹੁੰਦੀ। ਤੁਸੀਂ ਵੇਂਦੇ ਪਿਓ ਗੱਲਾਂ ਉਧਰ ਨਹੀਂ ਕਰਨ ਦੀ, ਕਰਦੇ ਕਰਦੇ ਪਾਕਿਸਤਾਨੀ ਕਰਨੀ ਸ਼ੁਰੂ ਕਰ ਦਿੰਦੀ। ਮਾਂ ਜੀ ਨੂੰ ਚੇਤਾ ਨਹੀਂ ਆ ਰਿਹਾ, ਸਾਰਾ ਕੁਝ ਭੁੱਲਿਆ ਹੋਇਆ। ਤੇ ਮਾਂ ਜੀ ਦੇ ਭਰਾ ਜਿਹੜੇ ਲੁਭਾਉਣ ਦੀ ਕੋਸ਼ਿਸ਼ ਹੈ ਜ਼ਰੂਰ ਕਰਾਂਗੇ। ਤੇ